ਜਦੋਂ ਇਹਦੀ ਕੰਗਣਾ ਰਣੌਤ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਇਸ ਨੂੰ ਰਿਲੀਜ਼ ਕਰਨ ਦੇ ਲਈ ਬੰਬੇ ਦੇ ਵਿੱਚ ਜਿਹੜੀ ਪੈਟੀਸ਼ਨ ਚੱਲ ਰਹੀ ਸੀ ਉਹਦੇ 'ਚ ਸਾਹਮਣੇ ਆਇਆ, ਜਿਹੜੀ ਡਿਫੈਂਸ ਦੇ ਤੌਰ ਦੇ ਉੱਤੇ ਸਾਹਮਣੇ ਗੱਲ ਆਈ ਕਿ ਖੁਦ ਬੀਜੇਪੀ ਨਹੀਂ ਚਾਹੁੰਦੀ ਕਿ ਵੀ ਇਹ ਰਿਲੀਜ਼ ਹੋਏ। ਹਰਿਆਣੇ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ, ਸਾਈਜ਼ੇਬਲ ਪੋਪੂਲੇਸ਼ਨ ਸਿੱਖਾਂ ਦੀ ਆ ਹਰਿਆਣੇ 'ਚ, ਔਰ ਜੇ ਇਹ ਹੋਇਆ ਤੇ ਬੀਜੇਪੀ ਜਿਹੜੀ ਹੈ ਉਹ ਜਿਹਨੇ ਹਰਿਆਣੇ 'ਚ ਆਪਣੇ ਪੈਰ ਪਸਾਰੇ ਨੇ ਸਿੱਖਾਂ ਦੇ ਵਿੱਚ ਵੀ, ਉਹ ਡਿਫੀਟ 'ਚ ਜਾਏਗੀ। ਸੋਮਨਾਥ ਸਾਬਕਾ ਐਮਪੀ ਨੇ ਬੀਜੇਪੀ ਦੇ ਹੁਸ਼ਿਆਰਪੁਰ ਤੋਂ, ਉਹਨਾਂ ਨੇ ਕੰਗਣਾ ਰਣੌਤ ਨੂੰ ਵਰਜਿਆ ਕਿ ਵੀ ਤੂੰ ਐਵੇਂ ਇਸ ਕਿਸਮ ਦੀ ਗੱਲ ਨਾ ਕਰ ਜੋ ਪਿੰਡਾਂ ਵਾਲਿਆਂ ਦੇ ਖਿਲਾਫ ਕਰ, ਕਿਉਂਕਿ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਨੇ। ਇੱਕ ਪਾਸੇ ਤਾਂ ਖਾਲਿਸਤਾਨ ਦੀ ਮੂਵਮੈਂਟ ਅਕਾਲ ਤਖਤ ਤੋਂ ਨਿਕਲ ਕੇ ਵਾਈਟ ਹਾਊਸ ਤੱਕ ਪਹੁੰਚ ਗਈ ਹੈ, ਔਰ ਈਵਨ ਪੰਜਾਬ ਦੇ ਵਿੱਚ ਫਰੀਦਕੋਟ ਔਰ ਖਡੂਰ ਸਾਹਿਬ ਦੇ ਲੋਕ ਜੇ ਬੋਲੇ ਨੇ ਤਾਂ ਮੈਸੇਜ ਕੀ ਦਿੱਤਾ ਹੈ। ਬਹੁਤੀ ਦੇਰ ਜਿਹੜੇ ਇਸ ਕਿਸਮ ਦੇ ਟੈਕਟਿਕ ਨੇ ਕਿ ਵੀ ਤੁਸੀਂ ਉਹਨੂੰ ਨਿੱਜੀ ਵਿਚਾਰ ਕਹਿ ਦਿਓ ਤੇ ਦੂਜਾ, ਇਹ ਚੱਲਦੇ ਨਹੀਂ ਨੇ, ਔਰ ਸਿੱਖਾਂ ਨੇ ਬੀਜੇਪੀ ਨੂੰ ਪੂਰੀ ਤਰ੍ਹਾਂ ਨਕਾਰਿਆ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਆਪਣੇ ਪਰਸਪੈਕਟਿਵ ਤੋਂ। ਅਸੀਂ ਜਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਇਲੈਕਸ਼ਨਸ ਦੇ ਵਿੱਚ ਵੋਟ ਪਰਸੈਂਟੇਜ ਦੇ ਹਵਾਲੇ ਨਾਲ ਵੀ ਦੇਖਣਾ ਹੋਵੇ, 2 ਸੀਟਾਂ 2 ਮੈਂਬਰ ਪਾਰਲੀਮੈਂਟ ਬਣਦੇ ਆ, ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੱਡੀ ਜਿਹੜੀ ਵੋਟ ਬੈਂਕ ਹੈਗੀ ਹੈ ਉਹ ਹਾਸਲ ਹੁੰਦੀ ਹੈ। ਸੋ ਮਤਲਬ ਇੱਕ ਉਭਾਰ ਉਸ ਸਿੱਖ ਸੈਂਟੀਮੈਂਟ ਦਾ ਜਿਹੜਾ ਖਾਲਿਸਤਾਨ ਦੇ ਨਾਲ ਜਾਂ ਉਸ ਸਪਿਰਿਟ ਦੇ ਨਾਲ ਰੈਜ਼ੋਨੇਟ ਕਰਦਾ, ਜਿਹੜੀ ਸਪਿਰਿਟ ਸੰਤ ਜਰਨੈਲ ਸਿੰਘ ਹੋਰਾਂ ਨੇ ਭਰੀ ਸੀਗੀ ਸਿੱਖਾਂ ਦੇ ਵਿੱਚ, ਇੱਕ ਕੌਮੀਅਤ ਦੀ ਜਿਹੜੀ ਭਾਵਨਾ ਹੈਗੀ ਹੈ ਉਹ ਨਜ਼ਰ ਆਉਂਦੀ ਹੈ, ਅਤੇ ਇੱਕ ਉਹ ਡਿਵਾਈਡ ਕ੍ਰੀਏਟ ਕਰਦੀ ਹੈ ਵੀ ਭਾਈ ਦਿੱਲੀ ਦੀ ਜਿਹੜੀ ਥਾਟ ਹੈਗਾ, ਦਿੱਲੀ ਦਾ ਉਹ ਇੱਕ ਵੱਖਰਾ ਥਾਟ ਹੈ, ਅਤੇ ਸਾਨੂੰ ਉਹ ਇੱਕ ਗਲਬੇ ਦੇ ਤੌਰ 'ਤੇ ਬੰਨ੍ਹ ਕੇ ਸਾਨੂੰ ਰੱਖਿਆ ਹੋਇਆ ਉਹਨਾਂ ਨੇ, ਅਤੇ ਅਸੀਂ ਇੱਕ ਵੱਖਰੇ ਥਾਟ ਪ੍ਰੋਸੈਸ ਦੇ ਵਿੱਚੋਂ ਉੱਭਰਦੇ ਹਾਂ। ਤਾਂ ਹੁਣ ਜਿਹੜਾ ਇਹ ਸੈਂਟੀਮੈਂਟ ਹੈ ਇਹ ਨਜ਼ਰ ਆ ਰਿਹਾ ਹੈ ਖਬਰਾਂ ਦੇ ਵਿੱਚ ਵੀ, ਓਵਰਆਲ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ, ਇੱਥੇ ਤੇ ਇਹ ਬਹੁਤ ਹੱਦ ਤੱਕ ਵਿਜ਼ੀਬਲ ਹੈ, ਜਿਹਨੂੰ ਹਮੇਸ਼ਾ ਹੁਣ ਤੱਕ ਮਤਲਬ ਇਹਨੂੰ ਫਰਿੰਜ ਐਲੀਮੈਂਟ ਕਹਿ ਕੇ ਨਕਾਰਿਆ ਜਾਂਦਾ ਰਿਹਾ ਵੀ ਨਹੀਂ ਭਾਈ ਕੁਝ ਨਹੀਂ, ਇੱਕ ਉਸ ਨੀਤੀ ਦੇ ਤਹਿਤ ਰੱਖਿਆ ਗਿਆ। ਪਰ ਹੁਣ ਜਦੋਂ ਐਡਾ ਇੱਕ ਵੱਡਾ ਬਣ ਗਿਆ ਆ, ਹੁਣ ਉਹਨਾਂ ਲਈ ਫਰਿੰਜ ਐਲੀਮੈਂਟ ਕਹਿਣਾ ਵੀ ਮਤਲਬ ਔਖਾ ਹੋ ਗਿਆ ਆ, ਤੇ ਹੁਣ ਉਹ ਵੀ ਜਿਹੜੀ ਗੱਲ ਹੈਗੀ ਆ ਉਹ ਆਪ ਵੀ ਮਤਲਬ ਉਹਦੇ ਤੋਂ ਪਿੱਛੇ ਹਟ ਗਏ ਨੇ। ਹੁਣ ਫਰਿੰਜ ਐਲੀਮੈਂਟ ਕਹਿੰਦੇ ਵੀ ਸੰਗਦੇ ਜੇ, ਜਾਂ ਜੇ ਕਹਿੰਦੇ ਵੀ ਆ ਤੇ ਮਤਲਬ ਉਹ ਦਬਵੀਂ ਜੀ ਆਵਾਜ਼ ਦੇ ਵਿੱਚ ਕਹਿੰਦੇ ਆ। ਸੋ ਹੁਣ ਮਤਲਬ ਇਹ ਗੱਲ ਮੀਡੀਆ ਦੇ ਵਿੱਚ ਸਾਨੂੰ ਨਜ਼ਰ ਆ ਰਹੀ ਹੈ। ਪਿਛਲੇ ਹਫ਼ਤਿਆਂ ਦੇ ਵਿੱਚ ਕਈ ਇਸ ਕਿਸਮ ਦੀਆਂ ਸਟੋਰੀਜ਼ ਸਾਡੇ ਸਾਹਮਣੇ ਆਉਂਦੀਆਂ ਨੇ, ਜਿਹੜਾ ਕਿ ਇੰਡੀਅਨ ਮੀਡੀਆ ਦੇ ਵਿੱਚ ਕੈਰੀ ਹੁੰਦੀਆਂ ਨੇ, ਜਿਹੜੇ ਇਹ ਗੱਲ ਮੰਨਦੇ ਆ ਜਾਂ ਦੇਖ ਰਹੇ ਆ ਵੀ ਭਾਈ ਇਹ ਗੱਲ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ, ਅਤੇ ਇਹਨੂੰ ਉਹ ਇੱਕ ਖਤਰੇ ਦੀ ਘੰਟੀ ਦੇ ਤੌਰ ਦੇ ਉੱਤੇ ਦੇਖਦੇ ਆ। ਹੁਣ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ, ਉਹ ਕੰਗਣਾ ਰਣਾਵਤ ਦੀ ਗੱਲ ਹੋਵੇ ਜਾਂ ਇੱਕ ਬੀਜੇਪੀ ਦੇ ਐਮਪੀ ਵੱਲੋਂ ਬੀਤੇ ਹਫ਼ਤੇ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਐਡਰੈਸ ਕਰਦਿਆਂ ਸੰਤ ਭਿੰਡਰਾਂ ਵਾਲੇ ਕਿਹਾ ਗਿਆ, ਅਤੇ ਉਹਦੇ 'ਤੇ ਮਤਲਬ ਬੜੀ ਵੱਡੀ ਇੱਕ ਉਹਨੂੰ ਟਰੈਸ਼ ਕੀਤਾ ਜਾਂਦਾ ਜਾਂ ਟਰੋਲ ਕੀਤਾ ਜਾਂਦਾ ਉਸ ਭਾਸ਼ਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ, ਇਹਨੇ ਸੰਤ ਭਿੰਡਰਾਂ ਵਾਲੇ ਕਿਉਂ ਕਿਹਾ, ਉਹ ਤਾਂ ਇੱਕ ਟੈਰਰਿਸਟ ਸੀ। ਅਤੇ ਮਤਲਬ ਹੁਣ ਉਹ ਜਿਹੜਾ ਨੈਰੇਟਿਵ ਹੈ ਉਹ ਇਸ ਲੈਵਲ ਤੱਕ ਜਾ ਪਹੁੰਚਿਆ ਆ। ਸੋ ਜਿਹੜੀ ਇਹ ਸ਼ਿਫਟ ਆਈ ਹੈ ਨੈਰੇਟਿਵ ਦੇ ਵਿੱਚ ਜਾਂ ਲੋਕਾਂ ਦੇ ਵਿੱਚ, ਇਹਦਾ ਜਿਹੜਾ ਪ੍ਰਭਾਵ ਕਬੂਲਿਆ ਜਾ ਰਿਹਾ ਹੈ, ਇਹਨੂੰ ਸਾਡੇ ਪੱਖ ਤੋਂ ਤੁਸੀਂ ਕਿਵੇਂ ਦੇਖਦੇ ਹੋ? ਅਤੇ ਜਿਵੇਂ ਮੀਡੀਆ ਹੁਣ ਇਹਨੂੰ ਪੋਰਟਰੇ ਕਰ ਰਿਹਾ ਹੈ, ਖਾਸ ਤੌਰ 'ਤੇ ਇੰਡੀਅਨ ਮੀਡੀਆ, ਉਹਨਾਂ ਦੇ ਨਜ਼ਰੀਏ ਤੋਂ ਕੀ ਕਿਹਾ ਜਾ ਸਕਦਾ? ਦੇਖੋ, ਤੁਸੀਂ 2 ਇਸ਼ੂ ਇਸ 'ਚ ਲਿਆਂਦੇ। ਇੱਕ ਤਾਂ ਜ਼ਾਹਰ ਹੈ ਕਿ ਸੰਤ ਭਿੰਡਰਾਂ ਵਾਲਿਆਂ ਦਾ ਸਿੱਖ ਨਾਇਕ ਦੇ ਤੌਰ ਦੇ ਉੱਤੇ 40 ਸਾਲ ਉਹਨਾਂ ਦੀ ਸ਼ਹਾਦਤ ਨੂੰ ਹੋ ਗਏ ਨੇ। ਜੂਨ 84 ਦੇ ਘੱਲੂਘਾਰੇ ਦੀ 40ਵੀਂ ਯਾਦ ਸਾਰੇ ਪਾਸੇ ਮਨਾਈ ਗਈ ਹੈ, ਔਰ ਇਹਨਾਂ 4 ਦਹਾਕਿਆਂ 'ਚ ਜਿਸ ਕੌਜ਼ ਦੇ ਲਈ ਇੱਕ ਤਾਂ ਉਹਨਾਂ ਨੇ ਸਿੱਖੀ ਦੇ ਉਸ ਸ਼ਹੀਦ ਦੇ ਰੁਤਬੇ ਦੇ ਉੱਤੇ ਜਿਹੜਾ ਹੈ ਉਹ ਗੁਰੂ ਦੀ ਰਹਿਮਤ ਦੇ ਨਾਲ ਪੂਰਾ ਪਹਿਰਾ ਦਿੱਤਾ, ਔਰ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਸਮੁੱਚੀ ਕੌਮ ਨੇ ਜਦੋਂ ਮਿਲੇਨੀਅਮ ਬਦਲ ਰਿਹਾ ਸੀ ਤੇ ਸਿੱਖ ਹਫ਼ਤਾ ਸੈਂਚੁਰੀ ਉਹਨਾਂ ਨੂੰ ਐਲਾਨਿਆ ਗਿਆ। ਫਿਰ ਜਿਹੜੇ ਉਹਨਾਂ ਦੇ ਲਫ਼ਜ਼ ਸਿਆਸੀ ਨਿਸ਼ਾਨੇ ਦੇ ਤੌਰ 'ਤੇ ਸਿੱਖ ਕੌਮ ਲਈ ਮਿੱਥੇ ਗਏ ਕਿ ਜਿੱਦਣ ਭਾਰਤੀ ਫੌਜ ਦੇ ਪੈਰ
ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ ਅਸੀਂ 13,000 ਮੀਲ ਦੂਰ ਦੇਖਦੇ ਹਾਂ ਜੇ ਮੋਦੀ 3 ਰੋਜ਼ਾ ਦੌਰੇ ਤੇ ਅਮਰੀਕਾ 'ਚ ਆਉਂਦਾ ਹੈ ਤੇ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ, ਖਾਲਿਸਤਾਨ ਦਾ ਮੁੱਦਾ ਹੈ ਜਾਂ ਉਹਦੇ ਨਾਲ ਸੰਬੰਧਿਤ ਡਾਇਸਪੋਰਾ ਸਿੱਖ ਨੇ, ਉਹ ਇਸ ਵੇਲੇ ਅਮਰੀਕਾ ਦੀ ਨਜ਼ਰ ਜਿਹੜੀ ਇੱਕੋ ਇੱਕ ਸੁਪਰ ਪਾਵਰ ਹੈ ਉਹ ਅਹਿਮੀਅਤ ਵਾਲੇ ਬਣ ਜਾਂਦੇ ਨੇ। 2 ਦਿਨ ਪਹਿਲਾਂ ਸਿੱਖ ਡੈਲੀਗੇਸ਼ਨ ਨਾਲ ਮੁਲਾਕਾਤ ਹੁੰਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਉਹਨਾਂ ਦਾ ਜਦੋਂ ਕਿ ਭਾਰਤੀ ਸਟੇਟ ਨੇ ਸਮਝਿਆ ਸੀ ਕਿ ਪੰਜਾਬ ਨੂੰ ਤੁਸੀਂ ਕੱਟ ਆਫ ਕਰ ਦਿੱਤਾ ਹੈ, ਮੀਡੀਆ 'ਚੋਂ ਗਾਇਬ ਕਰ ਦਿੱਤਾ ਹੈ, ਆਪਣਾ ਮੀਡੀਆ ਇਸਤੇਮਾਲ ਕਰਕੇ ਤੁਸੀਂ ਸੰਤਾਂ ਨੂੰ ਚੰਬਲ ਘਾਟੀ ਦੇ ਕਿਸੇ ਡਕੋਇਟ ਵਾਂਗ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਹੈ ਔਰ ਮਾਰ ਕੇ ਹਜ਼ਾਰਾਂ ਸਿੱਖਾਂ ਨੂੰ ਤੁਸੀਂ ਗੱਲ ਮੁਕਾ ਦਿੱਤੀ ਹੈ। ਲੇਕਿਨ ਅੱਜ ਇਹ ਦੁਨੀਆ ਭਰ ਦੇ ਵਿੱਚ ਸਿੰਘ ਗੱਜਦੇ ਨੇ, ਲੱਖਾਂ ਦੇ ਇਕੱਠ, ਖਾਲਿਸਤਾਨ ਜ਼ਿੰਦਾਬਾਦ ਔਰ ਸੰਤ ਪਿੰਡਾਂ ਵਾਲਿਆਂ ਦਾ ਇਮੇਜ ਜਿਹੜਾ ਉਹ ਬੱਸਾਂ, ਮੋਟਰਸਾਈਕਲਾਂ, ਗੱਡੀਆਂ ਤੋਂ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ, ਕਿਹੜਾ ਸਿੱਖ ਦਾ ਘਰ ਹੈ ਜਿੱਥੇ ਤੁਹਾਨੂੰ ਜਿਹੜਾ ਪੰਥ ਨੂੰ ਪਿਆਰ ਕਰਨ ਵਾਲਾ ਹੈ ਕਿ ਉਹਨਾਂ ਦੀ ਤਸਵੀਰ ਨਹੀਂ ਮਿਲੇਗੀ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਬਦਲਾਅ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੀਜੇਪੀ ਜਿਸ ਦੀ ਅੱਜ ਸਰਕਾਰ ਹੈ, ਇਹਨਾਂ ਦਾ ਹੀ ਅਟਲ ਬਿਹਾਰੀ ਵਾਜਪਾਈ ਸੀ ਜਿਹਨੇ ਲੀਡ ਕੀਤਾ ਸੀ ਦਿੱਲੀ ਦੇ ਵਿੱਚ ਕਿ ਵੀ ਫੌਜ ਭੇਜੋ, ਪੂਰਾ ਪ੍ਰੋਟੈਸਟ ਕੀਤਾ ਸੀ ਜੀ। ਅਡਵਾਨੀ ਆਪਣੀ ਕਿਤਾਬ ਦੇ ਵਿੱਚ, ਆਪਣੀ ਆਟੋਬਾਇਓਗ੍ਰਾਫੀ 'ਚ ਖੁਦ ਕਹਿ ਚੁੱਕਾ ਜੀ, ਮੇਰੇ ਕਹਿਣ ਤੇ ਮੈਂ ਇੰਦਰਾ ਗਾਂਧੀ ਨੂੰ ਵੰਗਾਰਿਆ ਔਰ ਜਿਹੜਾ ਉਹ ਇਨਸਟੀਗੇਟ ਕੀਤਾ ਪਾਰਲੀਮੈਂਟ ਦੇ ਵਿੱਚ। ਫਿਰ ਜਦੋਂ ਹਮਲਾ ਹੋ ਜਾਂਦਾ ਹੈ ਤੇ ਬੀਜੇਪੀ ਦੀ ਐਗਜ਼ੈਕਟਿਵ ਕਹਿੰਦੇ ਆ ਵੀ ਇਹ ਤਾਂ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਫਿਰ ਈਵਨ ਨਵੰਬਰ 84 'ਚ ਜੇ ਉਹਨਾਂ ਦਾ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ ਤੇ 9 ਨਵੰਬਰ ਨੂੰ ਇਹਨਾਂ ਦਾ ਜਿਹੜਾ ਫੜਨਾਵੀਸ ਜਿਸ ਨੂੰ ਇਹ ਭਾਰਤ ਰਤਨ ਦੇ ਦਿੱਤਾ ਹੈ ਜਿਸ ਨੂੰ, ਉਹ ਉਹਨੂੰ ਕਹਿ ਰਿਹਾ ਵੀ ਇਹ ਬਿਲਕੁਲ ਸਿੱਖ ਬੜੇ ਜਿਹੜੇ ਨੇ ਉਹ ਭੁੜਕੇ ਹੋਏ ਸੀ, ਇਹਨਾਂ ਨੂੰ ਥਾਂ 'ਤੇ ਰੱਖਣਾ ਬੜਾ ਜ਼ਰੂਰੀ ਸੀ। ਫਿਰ ਇਹੀ ਨਹੀਂ ਹੈ ਵੀ ਹਰਬੰਸ ਲਾਲ ਖੰਨਾ ਜਿਹਨੇ ਅੰਮ੍ਰਿਤਸਰ 'ਚ ਜਿਹੜਾ ਬੀਜੇਪੀ ਦਾ ਹੈੱਡ ਸੀ, ਜ਼ਿਲ੍ਹੇ ਦਾ ਔਰ ਸਟੇਟ ਲੈਵਲ ਦਾ ਲੀਡਰ ਸੀ, ਉਹਨੇ ਗੁਰੂ ਰਾਮਦਾਸ ਜੀ ਦਾ ਮਾਡਲ ਔਰ ਦੂਜਾ ਤੋੜਿਆ ਔਰ ਅੱਜ ਵੀ ਬੀਜੇਪੀ ਦਾ ਜਿਹੜਾ ਅੰਮ੍ਰਿਤਸਰ ਦਫ਼ਤਰ ਹੈ ਉਸੇ ਹਰਬੰਸ ਲਾਲ ਖੰਨੇ ਦੇ ਨਾਂ 'ਤੇ ਹੈ। ਸੋ ਤੁਸੀਂ ਕਿੰਨਾ ਪਾਰਟ ਦੇਖੋਗੇ ਕਿ ਜਿਸ ਦੇ ਵਿੱਚ ਇਹ ਚੱਲ ਰਿਹਾ ਸੀ। ਹੁਣ ਜਿਹੜਾ ਇਸ਼ੂ ਇਹ ਆਇਆ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਸੋਮਨਾਥ ਸਾਬਕਾ MP ਨੇ ਬੀਜੇਪੀ ਦੇ ਹੁਸ਼ਿਆਰਪੁਰ ਤੋਂ, ਉਹਨਾਂ ਨੇ ਕੰਗਣਾ ਰਣੌਤ ਨੂੰ ਵਰਜਿਆ ਕਿ ਵੀ ਤੂੰ ਐਵੇਂ ਇਸ ਕਿਸਮ ਦੀ ਗੱਲ ਨਾ ਕਰ ਜੋ ਪਿੰਡਾਂ ਵਾਲਿਆਂ ਦੇ ਖਿਲਾਫ ਕਰ, ਕਿਉਂਕਿ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਨੇ। ਲੇਕਿਨ ਇਸ ਤੋਂ ਵੀ ਬਿਯੋਂਡ ਜਿਹੜਾ ਸਾਡੇ ਮੀਡੀਆ ਨੇ ਜ਼ਿਕਰ ਨਹੀਂ ਕੀਤਾ, ਲੇਕਿਨ ਅਭਿਸਾਰ ਸ਼ਰਮਾ ਵਰਗੇ ਸ਼ੋਅ ਦੇ ਵਿੱਚ ਮੈਂ ਦੇਖਿਆ ਕਿ ਜਦੋਂ ਇਹਦੀ ਕੰਗਣਾ ਰਣੌਤ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਇਸ ਨੂੰ ਰਿਲੀਜ਼ ਕਰਨ ਦੇ ਲਈ ਬੰਬੇ ਦੇ ਵਿੱਚ ਜਿਹੜੀ ਪੈਟੀਸ਼ਨ ਚੱਲ ਰਹੀ ਸੀ, ਉਹਦੇ 'ਚ ਸਾਹਮਣੇ ਆਇਆ, ਜਿਹੜੀ ਡਿਫੈਂਸ ਦੇ ਤੌਰ ਦੇ ਉੱਤੇ ਸਾਹਮਣੇ ਗੱਲ ਆਈ ਕਿ ਖੁਦ ਬੀਜੇਪੀ ਨਹੀਂ ਚਾਹੁੰਦੀ ਕਿ ਵੀ ਇਹ ਰਿਲੀਜ਼ ਹੋਏ। ਫਿਰ ਉਹਦੇ 'ਚ ਰੀਜ਼ਨ ਉਹਨੇ ਵੀ ਡਿਸਕਸ ਕੀਤਾ, ਬਾਕੀਆਂ ਨੇ ਵੀ ਕੀਤਾ ਕਿ ਹਰਿਆਣੇ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਜੀ, ਸਾਈਜ਼ੇਬਲ ਪੋਪੂਲੇਸ਼ਨ ਸਿੱਖਾਂ ਦੀ ਆ ਹਰਿਆਣੇ 'ਚ, ਔਰ ਜੇ ਇਹ ਹੋਇਆ ਤੇ ਬੀਜੇਪੀ ਜਿਹੜੀ ਹੈ ਉਹ ਜਿਹਨੇ ਹਰਿਆਣੇ 'ਚ ਆਪਣੇ ਪੈਰ ਪਸਾਰੇ ਨੇ ਸਿੱਖਾਂ ਦੇ ਵਿੱਚ ਵੀ, ਉਹ ਡਿਫੀਟ 'ਚ ਜਾਏਗੀ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕਿੱਥੇ ਤਾਂ ਪਿੰਡਾਂ ਵਾਲਿਆਂ ਦਾ ਇਮੇਜ ਕੀ ਬਣਾਇਆ ਗਿਆ ਸੀ ਤੇ ਕਿੱਥੇ ਹੁਣ ਇਹ ਸਾਰੇ ਨੂੰ ਈਵਨ ਉਹਨਾਂ ਦਾ ਸਾਬਕਾ MP ਔਰ ਈਵਨ ਕੋਰਟ ਵਰਡਿਕਟ ਦੇ ਵਿੱਚ, ਕੋਰਟ ਦੇ ਵਿੱਚ ਆਪਣਾ ਕੇਸ ਦੇਣ 'ਚ ਵੀ ਇਹ ਸਾਹਮਣੇ ਆ ਗਿਆ ਕਿ ਵੀ ਇਹ ਤਾਂ ਫਿਲਮ ਨੂੰ ਜਿਹੜਾ ਸੈਂਸਰ ਬੋਰਡ ਕਿਹਦੇ ਕੰਟਰੋਲ 'ਚ ਹੈ, ਜੇ ਉਹਨਾਂ ਨੇ ਨਹੀਂ ਕਲੀਅਰੈਂਸ ਦਿੱਤੀ ਸੋ ਜ਼ਾਹਰ ਹੈ ਕਿ ਬੀਜੇਪੀ ਵੀ ਸਮਝਦੀ ਹੈ ਵੀ ਉਹਦਾ ਕੀ ਡੈਮੇਜ ਹੈ। ਔਰ ਮੈਨੂੰ ਇਹ ਲੱਗਦਾ ਵੀ ਕੰਗਣਾ ਰਣੌਤ ਇਹਨਾਂ ਦੇ ਲਈ ਇਸ ਕਿਸਮ ਦੀ ਇੱਕ ਬਿਮਾਰੀ ਬਣ ਗਈ ਹੈ ਔਰ ਜਿਹਦੇ ਬਾਰੇ ਜੇ ਉਸ ਦੀ ਹਰ ਜਦੋਂ ਦਾ ਮੂੰਹ ਖੁੱਲ੍ਹਦਾ ਹੈ ਤੇ ਮੂੰਹ 'ਚੋਂ ਕੁਛ ਨਾ ਕੁਛ ਜਿਹੜਾ ਊਲ ਜਲੂਲ ਹੀ ਨਿਕਲਦਾ, ਜਿਸ ਤੋਂ ਪੰਜਾਬੀ ਵਾਲਿਆਂ ਨੇ ਬੜੀ ਖੂਬਸੂਰਤ ਕਹਾਵਤ ਬਣਾਈ ਕਿ ਮੁਰਦਾ ਬੋਲੇ ਖੱਫਨ ਪਾੜੇ, ਕਿ ਹੁਣ ਮੁਰਦਾ ਕਫਨ ਦੇ ਵਿੱਚ, ਕਫਨ ਨੂੰ ਹੀ ਖੱਫਣ ਵੀ ਕਹਿੰਦੇ ਨੇ, ਵੈਸੇ ਲਫ਼ਜ਼ ਤਾਂ ਕਫਨ ਹੈ ਜੀ, ਕਿ ਵੀ ਉਹਨੇ ਹੁਣ ਮੁਰਦਾ ਬੋਲੇਗਾ ਤਾਂ ਕਿੱਧਰ ਨੂੰ ਜਾਏਗਾ, ਉਹਦੇ ਉੱਤੇ ਕਫਨੀ ਉਹ ਹੀ ਪਾੜੇਗਾ। ਸੋ ਉਹਨੇ ਇਕੱਲਾ ਹੀ ਨਹੀਂ ਵੀ ਕੰਗਣਾ ਰਣੌਤ, ਔਰ ਅੱਜ ਹੀ ਕਿਸੇ ਨੇ ਜਦੋਂ ਕੰਗਣਾ ਰਣੌਤ ਦਾ ਇਹ ਬਿਆਨ ਆਇਆ ਉਹ ਮੰਡੀ 'ਚ ਕਹਿ ਰਹੀ ਹੈ ਕਿ ਜੀ ਇਹ ਜਿਹੜੇ 3 ਖੇਤੀ ਕਾਨੂੰਨ ਸੀ ਇਹ ਬਹੁਤ ਫਾਇਦੇ 'ਚ ਸੀ, ਸਿਰਫ ਕੁਛ ਲੋਕਾਂ ਦੀ ਵਜ੍ਹਾ ਕਰਕੇ 1-2 ਸਟੇਟਾਂ ਦੇ ਲੋਕ ਵਿਰੋਧ ਕਰ ਰਹੇ ਸੀ, ਇਹ ਵਾਪਸ ਲਿਆਣੇ ਚਾਹੀਦੇ ਨੇ ਔਰ ਇਹ ਬਹੁਤ ਫਾਇਦੇ 'ਚ ਨੇ ਕਿਸਾਨਾਂ ਦੇ ਦੂਜੇ। ਔਰ ਅਜੇ ਇਸ ਬਿਆਨ ਨੂੰ ਸ਼ਾਇਦ 24 ਘੰਟੇ ਵੀ ਨਹੀਂ ਸੀ ਬੀਤੇ ਕਿ ਗੌਰਵ ਭਾਟੀਆ ਜਿਹੜਾ ਬੀਜੇਪੀ ਦਾ ਸਪੋਕਸਮੈਨ ਹੈ,
ਉਹਨੇ ਇਹ ਕਿਹਾ ਕਿ ਜੀ ਇਹਦੇ ਨਾਲ ਕੋਈ ਸਾਡਾ ਸੰਬੰਧ ਨਹੀਂ ਹੈ, ਸਾਡੀ ਕੋਈ ਨੀਤੀ ਨਹੀਂ ਹੈ ਇੰਡੀਵਿਜੂਅਲ। ਤੇ ਨਾਲ ਹੀ ਕਿਸੇ ਹੋਰ ਨੇ ਕਮੈਂਟ ਕੀਤਾ, ਉਹਨੇ ਕਿਹਾ ਵੀ ਬੀਜੇਪੀ ਹੁਣ ਇੱਕ ਪੱਕਾ ਬੰਦਾ ਰੱਖ ਲੈ ਕੰਗਣਾ ਰਣੌਤ ਦੇ ਨਾਲ, ਵੀ ਇਹਨੇ ਕਫਨ ਪਾੜਨਾ ਤੇ ਇੱਕ ਮਾਫੀ ਮੰਗਣ ਲਈ ਜਿਹੜਾ ਪੱਕਾ ਇਹ ਹੁਣ ਮਾਫੀਆਂ ਇਸ ਤੋਂ ਪਹਿਲਾਂ ਵੀ ਜਿਹੜਾ ਉਹ ਜੋ ਵੀ ਕੰਗਣਾ ਰਣੌਤ ਨੇ ਕਿਹਾ ਉਸ ਬਾਰੇ ਜਿਹੜਾ ਉਹ ਮਾਫੀ ਦੇ ਪਾਰਟ ਤੇ ਚਲੇ ਜਾਂਦੇ ਨੇ। ਹੁਣ ਇਹਦੇ 'ਚ ਦੇਖੋ ਗੱਲ ਇਹ ਹੈ ਕਿ ਵੀ ਕੰਗਣਾ ਰਣੌਤ ਨੇ ਇਕੱਲਾ ਇਹੀ ਨਹੀਂ ਵੀ ਉਹਨੇ ਫਿਲਮ ਬਣਾਈ ਜਾਂ ਫਿਲਮ 'ਚ ਕੀ ਹੋਏਗਾ, ਉਹ ਤਾਂ ਜਸਟ ਫਿਲਮ ਦੀ ਪ੍ਰਮੋਸ਼ਨ ਲਈ ਕੰਟਰੋਵਰਸੀਜ਼ ਵੀ ਕਈ ਵਾਰ ਖੜੀਆਂ ਕੀਤੀਆਂ ਜਾਂਦੀਆਂ, ਕੋਈ ਕਿਤਾਬ ਹੋਏ ਜਾਂ ਫਿਲਮ ਹੋਏ। ਲੇਕਿਨ ਜਿਹੜਾ ਉਸ ਨੇ ਪਿੰਡਾਂ ਵਾਲਿਆਂ ਪ੍ਰਤੀ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ, ਪਹਿਲਾਂ ਤਾਂ ਉਹਨੇ ਅੱਤਵਾਦੀ ਕਿਹਾ, ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ AK-47 ਲੈ ਕੇ ਗੁਰੂ ਘਰ 'ਚ ਮੰਦਿਰ 'ਚ ਲੁਕਣ ਵਾਲਾ ਸੰਤ ਨਹੀਂ ਹੋ ਸਕਦਾ ਜੀ। ਕਿਸੇ ਨੇ ਉਹਨੂੰ ਕਾਊਂਟਰ ਕੀਤਾ ਸੀ, ਉਹਨੇ ਕਿਹਾ ਜੀ ਪਹਿਲਾਂ ਜਿੰਨੇ ਤੁਹਾਡੇ ਦੇਵਤੇ ਨੇ ਰਾਮਚੰਦਰ ਕ੍ਰਿਸ਼ਨ ਅਵਤਾਰਾਂ ਤੋਂ ਲੈ ਕੇ ਦੇਵਤਿਆਂ ਤੱਕ, ਕਿਸੇ ਦੇ ਕੁਹਾੜੀ ਫੜੀ ਹੋਈ ਹੈ, ਕਿਸੇ ਦੇ ਦਾਤੀ ਫੜੀ ਹੋਈ ਹੈ, ਕਿਸੇ ਦੇ ਗੁਰਜ ਫੜਿਆ ਹੋਇਆ ਹੈ, ਕਿਸੇ ਦੇ ਤੀਰ ਕਮਾਨ ਹੈ। ਕੋਈ ਦੇਵਤਾ ਆਪਣਾ ਦੱਸ ਦਿਓ ਜਿਹੜਾ ਕਿਸੇ ਦੇ ਸੁਦਰਸ਼ਨ ਚੱਕਰ ਹੈ ਕਿ ਵੀ ਜਿਹਦੇ ਕੋਲ ਹਥਿਆਰ ਨਹੀਂ ਹੈਗੇ। ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਵੀ ਹਥਿਆਰ ਵਾਲਾ ਸੰਤ ਨਹੀਂ ਹੋ ਸਕਦਾ, ਤੇ ਫਿਰ ਇਹ ਤੁਹਾਡੇ ਜਿਹੜੇ ਦੇਵਤੇ ਦੇਵੀਆਂ ਸਾਰੀਆਂ ਕੋਈ ਸ਼ੇਰ ਤੇ ਚੜ੍ਹੀ ਹੈ, ਮੂੰਹ ਚੋਂ ਵੀ ਅੱਗ ਨਿਕਲ ਰਹੀ ਹੈ, 10 ਬਾਹਾਂ ਚੋਂ ਵੀ ਤਲਵਾਰਾਂ ਫੜੀਆਂ ਹੋਈਆਂ, ਇਹ ਕੀ ਹੈ ਵੀ ਤੁਸੀਂ ਤਾਂ ਉਸ ਸਾਰੇ। ਫਿਰ ਉਹਨੇ ਕਿਹਾ ਕਿ ਵੀ ਉਹਨਾਂ ਦੇ ਕੋਲ ਜਿਹੜੇ ਅੰਦਰ ਸਾਡੇ 80 ਫੌਜੀ ਮਾਰੇ ਗਏ ਉਹ ਹਥਿਆਰ ਸੀ ਜਿਹੜੇ ਭਾਰਤੀ ਫੌਜ ਕੋਲ ਵੀ ਨਹੀਂ ਹੈ, ਅਮਰੀਕਾ ਨੇ ਦਿੱਤੇ ਹੋਏ। ਤੁਸੀਂ ਹੱਦ ਹੋ ਗਈ ਹੈ ਕਿ ਮਤਲਬ ਇਹ ਸਾਰੀ ਇਹਨਾਂ ਨੂੰ ਇਹ ਬਣਾ ਤਾਂ ਦਿੱਤਾ। ਉਹਨੇ ਸਤਪਾਲ ਮਲਿਕ ਨੇ ਇੱਕ ਇੰਟਰਵਿਊ ਦੇ ਵਿੱਚ ਬੜੀ ਦਬੀ ਜਿਹੀ ਆਵਾਜ਼ 'ਚ ਕਿਹਾ ਸੀ ਕਿ ਵੀ ਉਹਨੇ ਕਿਹਾ ਜੀ ਇਹਨੂੰ ਟਿਕਟ ਕਿਹਨੇ ਦਿੱਤੀ ਜਾਂ ਦੂਜੀ, ਉਹਨੇ ਕਿਹਾ ਜੀ ਇਹ ਸਭ ਕੀ ਮਾਲਕਨ ਹੈ। ਉਹ ਕਹਿੰਦਾ ਕਿਸ ਕੀ ਮਾਲਕਨ ਹੈ? ਉਹ ਕਹਿੰਦਾ ਵੀ ਬਾਤ ਕੋ ਯਹੀਂ ਰਹਿਣੇ ਦੋ, ਮੇਰਾ ਮੂੰਹ ਮਤ ਖੁਲਵਾਓ। ਸੋ ਅਸੀਂ ਸਮਝ ਸਕਦੇ ਹਾਂ ਕਿ ਜਿਸ ਲੈਵਲ ਦਾ ਉਹਦਾ ਕਿਰਦਾਰ, ਜਿਸ ਲੈਵਲ ਦਾ ਉਹਦਾ ਆਚਰਣ, ਜਿਸ ਲੈਵਲ ਦੀ ਉਹਦੀ ਸਾਰੀ ਪਿਛੋਕੜ ਨਾਲ ਜੁੜੀ ਹੋਈ ਲਾਈਨ ਹੈ। ਫਿਰ ਉਹ ਇਹ ਕਹਿੰਦੀ ਹੈ ਕਿ ਵੀ ਸਾਡੀ ਆਰਮੀ ਕੋਲ ਤਾਂ ਕਿ ਜੀ ਪੰਜਾਬ 'ਚ 99% ਜਨਤਾ ਜਿਹੜੀ ਹੈ ਪਿੰਡਾਂ ਵਾਲਿਆਂ ਨੂੰ ਸੰਤ ਨਹੀਂ ਮੰਨਦੀ। ਹੁਣ ਸੋਮਨਾਥ ਜਦੋਂ ਕਹਿ ਰਿਹਾ ਵੀ ਬਹੁਤ ਵੱਡੇ ਹਿੱਸੇ ਦਾ ਜਿਹੜਾ ਸੈਂਟੀਮੈਂਟਲ ਪਾਰਟ ਜੁੜਿਆ ਹੋਇਆ, ਔਰ ਉਸ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਪੰਜਾਬੀਆਂ ਨੇ ਹੀ ਪਿੰਡਾਂ ਵਾਲਿਆਂ ਦਾ ਜਿਹੜਾ ਉਹ ਆਪਰੇਸ਼ਨ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਔਰ ਹੁਣ ਫਾਰਮਰ ਇਸ਼ੂ ਤੇ ਉਸ ਦੀ ਬਿਆਨਬਾਜ਼ੀ। ਸੋ ਮੈਨੂੰ ਲੱਗਦਾ ਵੀ ਬੀਜੇਪੀ ਨਾ ਤਾਂ ਕਿਸੇ ਇੱਕ ਮੁੱਦੇ ਦੇ ਉੱਤੇ ਉਹਨਾਂ ਦੇ ਲਈ ਵੋਟਾਂ ਦਾ ਇਸ਼ੂ ਹੈ, ਪਿੰਡਾਂ ਵਾਲਿਆਂ ਦੇ ਲਈ ਜਿਹੜਾ ਉਹਨਾਂ ਦੀ ਜੋ ਲਾਈਨ ਰਹੀ ਹੈ ਉਹ ਜਿਹੜਾ ਜੇ ਹੁਣ ਅਡਵਾਨੀ ਤੋਂ ਵੱਡਾ ਤਾਂ ਇਹਨਾਂ ਦਾ ਕੋਈ ਜਿਹੜਾ ਉਹ ਚਿੰਤਕ ਜਾਂ ਨਹੀਂ ਹੋਇਆ। ਉਸ ਨੇ ਜਿਹੜਾ ਸੰਤਾਂ ਦੇ ਲਈ ਲਫ਼ਜ਼ ਯੂਜ਼ ਕੀਤਾ ਸੀ ਭਸਮਾਸੁਰ, ਇੱਕ ਉਹਨਾਂ ਦਾ ਰਾਖਸ਼ਸ ਹੈ ਭਸਮਾਸੁਰ, ਜਿਹਦੇ ਲਈ ਅਕਸਰ ਜਿਹੜਾ ਹੈ ਉਹ ਬਹੁਤ ਉਹਦੀ ਨੈਗੇਟਿਵ ਕੋਨੋਟੇਸ਼ਨ ਹੈ। ਸੋ ਇਹ ਜੇ ਉਹਨਾਂ ਨੂੰ ਸਿੱਖਾਂ ਨੂੰ ਫਾਣ ਲਈ ਹੁਣ ਅੱਜ ਹਾਲ ਇਹ ਹੈ ਕਿ ਜੇ ਪੰਜਾਬ ਦੇ ਜਿਹੜੇ ਬੀਜੇਪੀ ਦੇ ਵੀ ਇਹ ਪੱਗਾਂ ਵਾਲੇ ਜਿਹੜੇ ਟ੍ਰੇਟਰ ਜੇ ਖੜੇ ਕੀਤੇ ਹੋਏ ਨੇ, ਜਾਂ ਹੁਣ ਆ ਜਿਹੜੀ ਮੋਦੀ ਦੀ ਨਿਊਯਾਰਕ ਵਿਜ਼ਿਟ ਵੇਲੇ ਉਹ ਦੋ ਜਿਹੜੇ ਜਿਨ੍ਹਾਂ ਨੇ, ਮੈਂ ਇਹ ਫਰੇਜ਼ ਕਦੇ ਇਸਤੇਮਾਲ ਤਾਂ ਨਹੀਂ ਕਰਦਾ ਪਰ ਉਹ ਸੋਸ਼ਲ ਮੀਡੀਆ ਵਾਲੇ ਨੇ ਕਿ ਵੀ ਜਿਨ੍ਹਾਂ ਨੇ ਇਹ ਫਰੇਜ਼ ਘੜਿਆ ਹੋਇਆ ਕਿ ਵੀ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਉਹਨਾਂ 'ਚੋਂ ਇੱਕ ਰੱਖੜਾ ਧਾਲੀਵਾਲ, ਇੱਕ ਹੋਰ ਹੱਥ ਜੋੜ ਕੇ ਬੈਠੇ ਨੇ ਦੋਵੇਂ ਮੋਦੀ ਦੇ ਚਰਨਾਂ 'ਚ। ਪਰ ਹੁਣ ਇਹਨਾਂ ਨੂੰ ਕਹੋ ਵੀ ਇਹ ਡੇਅਰ ਕਰਨਗੇ ਕਿ ਵੀ ਪਿੰਡਾਂ ਵਾਲਿਆਂ ਦੇ ਖਿਲਾਫ ਇੱਕ ਲਫ਼ਜ਼ ਮੂੰਹੋਂ ਕੱਢ ਸਕਣ। ਪੰਜਾਬ 'ਚ ਕੈਪਟਨ ਅਮਰਿੰਦਰ ਤੋਂ ਲੈ ਕੇ ਜਿੰਨੀ ਉਹ ਸਾਰੀ ਚੋਰ ਫੌਜ ਭਰਤੀ ਕੀਤੀ ਹੋਈ ਹੈ। ਸੋ ਜੋ ਸੋਮਨਾਥ ਕਹਿ ਰਿਹਾ ਇਹ ਨਹੀਂ ਹੈ ਕਿ ਕੋਈ ਬੀਜੇਪੀ ਨੇ ਆਪਣਾ ਸਟਾਂਸ ਬਦਲ ਲਿਆ, ਜਾਂ ਜਿਵੇਂ ਇੰਡੀਆ ਟੂਡੇ ਦੀ ਸਟੋਰੀ ਨੇ ਉਹ ਸਾਰਾ ਪਿਛੋਕੜ ਦੇ ਕੇ ਵੀ ਕਿਹਾ ਕਿ ਜੀ ਕਿਵੇਂ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਵੀ ਇੱਕ ਪਾਸੇ ਤਾਂ ਖਾਲਿਸਤਾਨ ਦੀ ਮੂਵਮੈਂਟ ਅਕਾਲ ਤਖਤ ਤੋਂ ਨਿਕਲ ਕੇ ਵਾਈਟ ਹਾਊਸ ਤੱਕ ਪਹੁੰਚ ਗਈ ਹੈ ਜੀ। ਦੁਨੀਆ ਭਰ 'ਚ ਸਿੱਖਾਂ ਨੇ ਜੋ ਇਸ ਵੇਲੇ ਇਸ 40th ਜਿਹੜਾ ਦਰਬਾਰ ਸਾਹਿਬ ਤੇ ਹਮਲੇ ਦੀ ਯਾਦ ਨੂੰ ਜਿਵੇਂ ਖਾਲਿਸਤਾਨ ਦੀ ਸੈਲੀਬ੍ਰੇਸ਼ਨ ਬਣਾਇਆ, ਔਰ ਜਿਸ ਲੈਵਲ ਦੇ ਉੱਤੇ ਅੱਜ ਸਾਡੀ ਸਪੋਰਟ ਹੈ ਸਾਰੇ ਪਾਸੇ, ਔਰ ਈਵਨ ਪੰਜਾਬ ਦੇ ਵਿੱਚ ਫਰੀਦਕੋਟ ਔਰ ਖਡੂਰ ਸਾਹਿਬ ਦੇ ਲੋਕ ਜੇ ਬੋਲੇ ਨੇ ਤਾਂ ਮੈਸੇਜ ਕੀ ਦਿੱਤਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਹ ਗੱਲ ਜਿਹੜੀ ਹੈ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਈ ਇਹ ਠੀਕ ਹੈ ਜਿਹੜੇ ਇਸ ਕਿਸਮ ਦੇ ਵੀ ਕਰੈਕਟਰ ਕ੍ਰੀਏਟ ਕੀਤੇ ਹੁੰਦੇ ਨੇ, ਪਹਿਲਾਂ ਸਮ੍ਰਿਤੀ ਇਰਾਨੀ ਸੀ, ਹੁਣ ਕੰਗਣਾ ਰਣੌਤ ਸੀ ਜਾਂ ਦੂਜਾ, ਲੇਕਿਨ ਇਹ ਬਹੁਤੀ ਦੇਰ ਜਿਹੜੇ ਇਸ ਕਿਸਮ ਦੇ ਟੈਕਟਿਕ ਨੇ ਕਿ ਵੀ ਤੁਸੀਂ ਉਹਨੂੰ ਨਿੱਜੀ ਵਿਚਾਰ ਕਹਿ ਦਿਓ ਤੇ ਦੂਜਾ
ਇਹ ਚੱਲਦੇ ਨਹੀਂ ਨੇ। ਔਰ ਸਿੱਖਾਂ ਨੇ ਬੀਜੇਪੀ ਨੂੰ ਪੂਰੀ ਤਰ੍ਹਾਂ ਨਕਾਰਿਆ। ਪੰਜਾਬ ਪਾਰਲੀਮੈਂਟ ਚੋਣਾਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਖਾਤਾ ਵੀ ਨਹੀਂ ਖੋਲ੍ਹ ਸਕੇ ਜਦੋਂ ਕਿ ਉਹ 9 MP ਬਣਾਉਣ ਦੀ ਗੱਲ ਕਰਦੇ ਸੀ। ਸੋ ਇੱਕ ਪਾਸੇ ਇਹਨੂੰ ਰੱਖਿਆ ਹੋਇਆ ਹੈ, ਇਹ ਜਿਹੜੀ ਬਦਖਲਾਕ ਔਰਤ ਹੈ। ਦੂਜੇ ਪਾਸੇ ਉਹ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ, ਜਿਹਨੂੰ ਲੁਧਿਆਣੇ ਦੇ ਲੋਕਾਂ ਨੇ ਹੀ ਨਕਾਰਿਆ ਔਰ ਜਿਹਦੀ ਸ਼ਕਲ ਦੇ ਉੱਤੇ ਹੀ ਹਰਦੂ ਲਾਨਤ ਲਿਖਿਆ ਹੋਇਆ ਹੈ। ਉਹ ਬਿਆਨਬਾਜ਼ੀਆਂ ਦੇ ਲਈ ਰੱਖਿਆ ਹੋਇਆ, ਕਾਂਗਰਸ ਨੂੰ ਗਾਲਾਂ ਕਢਾਉਣ ਲਈ, ਕਦੇ ਇੱਧਰ ਨੂੰ ਜਾਂ ਉੱਧਰ ਨੂੰ, ਤੇ ਸਿੱਖਾਂ ਨੂੰ ਗਾਲਾਂ ਕਢਾਉਣ ਲਈ। ਲੇਕਿਨ ਇਸ ਨਾਲ ਕੋਈ ਇਹ ਫਰਕ ਨਹੀਂ ਪੈਂਦਾ ਕਿ ਜੀ ਬੀਜੇਪੀ ਹੁਣ ਸੰਤ ਮੰਨ ਰਹੀ ਹੈ ਜਾਂ ਨਹੀਂ ਮੰਨੇਗੀ। ਇਹਨਾਂ ਦੇ ਮੰਨਣ ਜਾਂ ਨਾ ਮੰਨਣ ਨਾਲ ਕੁਝ ਨਹੀਂ ਜੁੜਿਆ ਹੋਇਆ। ਆਲਰੇਡੀ ਸੰਤ ਭਿੰਡਰਾਂਵਾਲੇ ਸਾਡੇ ਖਾਲਸਾ ਇਤਿਹਾਸ ਦੇ ਉਹ ਰੌਸ਼ਨ ਸਿਤਾਰੇ ਨੇ ਜਿਨ੍ਹਾਂ ਦੀ ਬੜਕ, ਜਿਨ੍ਹਾਂ ਦੀ ਪਵਕਾਰ, ਜਿਨ੍ਹਾਂ ਦੀ ਸਿੱਖੀ, ਜਿਨ੍ਹਾਂ ਦਾ ਸੰਤ ਸਿਪਾਹੀ ਦਾ ਕਿਰਦਾਰ ਜਿਹੜਾ ਉਹ ਆਉਣ ਵਾਲੀਆਂ ਸਦੀਆਂ ਨੂੰ ਹੀ ਨਹੀਂ, ਮਿਲੇਨੀਅਮਸ ਤੱਕ ਵੀ ਜਿਹੜਾ ਉਹ ਸਿੱਖ ਕੌਮ ਦੀ ਅਗਵਾਈ ਕਰਦਾ ਰਹੇਗਾ। ਸੋ ਉਹ ਇੱਕ ਸੰਤ ਸਿਪਾਹੀ ਨੇ ਔਰ ਇਹੀ ਕਾਰਨ ਹੈ ਕਿ ਹਰ ਇਕੱਠ ਜਿਹੜਾ ਕਿਤੇ ਵੀ ਹੁੰਦਾ ਉਹਦੇ 'ਚ ਨਾਅਰਾ ਵੀ ਨਾਲ ਗੂੰਜਦਾ, ਭਿੰਡਰਾਂਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। 1849 ਤੋਂ ਬਾਅਦ ਭਾਈ ਮਹਾਰਾਜ ਸਿੰਘ ਇੱਕ ਆਵਾਜ਼ ਹੈ ਜਿਹੜੀ ਇਮੀਡੀਏਟ 2-3 ਸਾਲ ਦੇ ਵਿੱਚ ਹੀ ਬੰਦ ਕਰਵਾ ਦਿੱਤੀ ਗਈ। ਉਸ ਤੋਂ ਬਾਅਦ ਸਿੱਖ ਰਾਜ ਆਉਣ ਤੋਂ ਬਾਅਦ ਜੇ ਮੈਂ ਇਹ ਕਹਾਂ ਕਿ ਭਾਈ ਸੰਤ ਭਿੰਡਰਾਂਵਾਲੇ, ਭਾਈ ਮਹਾਰਾਜ ਸਿੰਘ ਤੋਂ ਬਾਅਦ ਜਿਨ੍ਹਾਂ ਨੇ ਸਿੱਧੇ ਤੌਰ 'ਤੇ ਸਿੱਖ ਕੌਮ ਨੂੰ ਕੌਮੀ ਘਰ ਔਰ ਗੁਲਾਮੀ ਦਾ ਅਹਿਸਾਸ ਔਰ ਗੁਲਾਮੀ ਦੇ ਸੰਗਲ ਤੋੜਨੇ ਔਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ, ਇਹ ਸਾਰੇ ਕਨਸੈਪਟ ਇਹਨਾਂ 40 ਸਾਲਾਂ 'ਚ ਕਿਵੇਂ ਅੱਗੇ ਗਏ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਯੂਨੀਕ ਪ੍ਰਾਪਤੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ।